ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਹਿੰਦੁਸਤਾਨ ਤੋਂ ਹੈ। ਚੜ੍ਹਦੇ ਪੰਜਾਬ ਤੋਂ ਵੀ ਥੋੜੀ ਜੀ ਹੈ, ਲੇਕਿਨ ਚੜ੍ਹਦੇ ਪੰਜਾਬ ਤੋਂ ਜ਼ਿਆਦਾ ਸੈਂਟਰਲ ਇੰਡੀਆ ਤੁਸੀਂ ਕਹੋ ਉੱਥੋਂ ਖਬਰ ਹੈ, ਜਾਂ ਸਾਊਥ ਇੰਡੀਆ ਦੇ ਵੀ ਕੁਝ ਇਲਾਕਿਆਂ ਤੋਂ ਹੈ। ਉਹ ਇਹ ਹੈ ਕਿ ਉੱਥੇ ਜਿਹੜੇ ਹਿੰਦੂ ਇੰਤਹਾ ਪਸੰਦ ਨੇ ਉਹਨਾਂ ਨੇ ਇਹ ਜੋ ਕੁਝ ਵੀ ਕੌਨਫਲਿਕਟ ਹੋਇਆ ਉਸ ਤੋਂ ਬਾਅਦ ਮੁਸਲਮਾਨਾਂ ਦੀ ਜ਼ਿੰਦਗੀ ਆਜ਼ਾਦ ਕੀਤੀ ਹੈ। ਉੱਥੇ ਮਠਿਆਈ ਦੀਆਂ ਇਹੋ ਜਿਹੀਆਂ ਦੁਕਾਨਾਂ ਜਿਨ੍ਹਾਂ ਦੇ ਨਾਮ ਪਾਕਿਸਤਾਨ 'ਤੇ ਨੇ, ਤੁਹਾਨੂੰ ਅਸੀਂ ਅੱਗੇ ਵੀ ਇੱਕ ਦਿਨ ਖਬਰ ਦਿੱਤੀ ਸੀ, ਕਰਾਚੀ ਬੇਕਰੀ ਦੇ ਉੱਤੇ ਹਮਲਾ ਕਰ ਛੱਡਿਆ ਸੀ। ਇਸੇ ਤਰੀਕੇ ਨਾਲ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਨਾਲ, ਜਿਵੇਂ ਇੱਥੇ ਤੁਸੀਂ ਜਲੰਧਰ ਸਵੀਟਸ ਵੇਖਦੇ ਹੋ ਪਾਕਿਸਤਾਨ ਦੇ ਵਿੱਚ, ਤੁਸੀਂ ਅੰਮ੍ਰਿਤਸਰ ਜਾਂ ਜਲੰਧਰ ਦੇ ਨਾਂ ਤੋਂ ਤੁਸੀਂ ਇੱਥੇ ਦੁਕਾਨਾਂ ਦੇਖਦੇ ਹੋ, ਲੁਧਿਆਣੇ ਦੇ ਨਾਂ ਤੋਂ ਦੁਕਾਨਾਂ ਦੇਖਦੇ ਹੋ। ਇਸੇ ਤਰੀਕੇ ਨਾਲ ਉੱਧਰ ਵੀ ਪਾਕਿਸਤਾਨ ਦੇ ਸ਼ਹਿਰਾਂ ਦੇ ਨਾਵਾਂ ਦੇ ਉੱਤੇ ਦੁਕਾਨਾਂ ਬਣੀਆਂ ਨੇ, ਮਠਾਈ ਦੀਆਂ ਦੁਕਾਨਾਂ ਬਣੀਆਂ ਨੇ। ਹੁਣ ਉਹਨਾਂ ਨੂੰ ਉੱਥੇ ਨਾਂ ਬਦਲਣੇ ਪੈ ਰਹੇ ਨੇ, ਜਿੱਥੇ ਕਿਤੇ ਪਾਕ ਦਾ ਨਾਂ ਹੈ ਉੱਥੇ ਸ਼੍ਰੀ ਦਾ ਨਾਂ ਲਾ ਰਹੇ ਨੇ ਹੁਣ, ਅਤੇ ਆਪਣਾ ਵੇਲਾ ਟਪਾਉਣ ਵਾਸਤੇ ਬੋਰਡਾਂ ਨੂੰ ਚੇਂਜ ਕਰ ਰਹੇ ਨੇ ਤਾਂ ਕਿ ਲੋਕ ਉਹਨਾਂ ਦੇ ਉੱਤੇ ਹਮਲਾ ਨਾ ਕਰਨ। ਮਠਿਆਈਆਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਨੂੰ ਬਦਲਿਆ ਜਾ ਰਿਹਾ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੱਡਾ ਪ੍ਰੈਸ਼ਰ ਹੈ। ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਇੱਥੇ ਗੱਲ ਕੀਤੀ ਸੀ ਕਿ ਪਾਕਿਸਤਾਨ ਜਿਹੜਾ ਖੁਦ ਵੀ ਸਾਨੂੰ, ਜਦੋਂ ਅਸੀਂ ਇੰਡੀਆ ਦੇ ਉੱਤੇ ਕ੍ਰਿਟਿਸਿਜ਼ਮ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਹੈ ਕਿ ਫਿਰ ਅਸੀਂ ਪਾਕਿਸਤਾਨ ਦੇ ਵਿੱਚ ਜ਼ਿਆਦਾ ਬੰਦੇ ਦਾ ਪੁੱਤਰ ਬਣਨਾ ਹੈ। ਉਹਦੀ ਵਜ੍ਹਾ ਕੀ ਹੈ? ਬੰਦੇ ਦਾ ਪੁੱਤਰ ਅਸੀਂ ਪਾਕਿਸਤਾਨ 'ਚ ਇਸ ਲਈ ਬਣਨਾ ਹੈ ਕਿ ਤੁਸੀਂ ਇਹ ਸੋਚੋ ਕਿ ਜਦੋਂ ਇੰਡੀਆ ਨੂੰ ਅਸੀਂ ਇਹ ਕਹਿੰਦੇ ਕਿ ਉਹ ਅਕਲੀਅਤਾਂ ਦੇ ਨਾਲ ਅੱਛਾ ਸਲੂਕ ਨਹੀਂ ਕਰਦੇ, ਤੇ ਫਿਰ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਅਕਲੀਅਤਾਂ ਦੇ ਨਾਲ ਹੋਰ ਚੰਗਾ ਸਲੂਕ ਕਰੀਏ। ਪਾਕਿਸਤਾਨ ਕਿਉਂਕਿ ਬਣਿਆ ਹੀ ਇੱਕ ਅਕਲੀਅਤ ਵਾਸਤੇ ਸੀ। ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ। ਅਸੀਂ ਜਿਹੜਾ ਲਾਰਜਰ ਇੰਡੀਆ ਸੀ ਉਸ ਵੇਲੇ ਦਾ, ਜਿਹਦੇ ਵਿੱਚ ਬੰਗਲਾਦੇਸ਼ ਵੀ ਸੀ, ਅੱਜ ਦਾ ਪਾਕਿਸਤਾਨ ਵੀ, ਅੱਜ ਦਾ ਬੰਗਲਾਦੇਸ਼ ਔਰ ਅੱਜ ਦਾ ਇੰਡੀਆ, ਇਹ ਤਿੰਨੋਂ ਮੁਲਕ ਇਕੱਠੇ ਇੱਕ ਇੰਡੀਆ ਸੀ ਲਾਰਜਰ। ਉਹਦੇ ਵਿੱਚ ਹਿੰਦੂਆਂ ਦੀ ਤਾਦਾਦ ਜ਼ਿਆਦਾ ਸੀ ਤੇ ਮੁਸਲਮਾਨ ਘੱਟ ਸਨ। ਮਤਲਬ ਹਿੰਦੂ ਮੈਜੋਰਿਟੀ 'ਚ ਸਨ, ਮੁਸਲਮਾਨ ਮਾਈਨੋਰਿਟੀ 'ਚ ਸਨ। ਮਤਲਬ ਹਿੰਦੂ ਅਕਸਰੀਅਤ, ਮੁਸਲਮਾਨ ਅਕਲੀਅਤ। ਉਸ ਵੇਲੇ ਸਾਡੇ ਜਿਹੜੇ ਵੱਡੇ ਬਜ਼ੁਰਗ ਸਨ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਹਕੂਕ ਨਹੀਂ ਮਿਲਣੇ, ਅਸੀਂ ਅਕਲੀਅਤ ਹੈ ਅਤੇ ਇਸ ਲਈ ਅਸੀਂ ਇਸ ਮੁਲਕ 'ਚ ਨਹੀਂ ਰਹਿਣਾ, ਸਾਨੂੰ ਅਲੱਗ ਮੁਲਕ ਚਾਹੀਦਾ ਹੈ। ਅਕਲੀਅਤ ਦੇ ਨਾਂ ਦੇ ਉੱਤੇ ਇਹ ਮੁਲਕ ਬਣ ਗਿਆ ਪਾਕਿਸਤਾਨ, ਇੱਕ ਅਲੱਗਾ ਮੁਲਕ ਬਣ ਗਿਆ। ਅਤੇ ਮਤਲਬ ਕੀ ਹੋਇਆ ਕਿ ਪਾਕਿਸਤਾਨ ਇੱਕ ਅਕਲੀਅਤ ਦੇ ਹਕੂਕ ਨੂੰ ਬਚਾਉਣ ਵਾਸਤੇ ਇੱਕ ਅਲੱਗ ਮੁਲਕ ਬਣਿਆ। ਇੱਥੇ ਜਦੋਂ ਅਸੀਂ ਆਏ ਤਾਂ ਉਹ ਜਿਹੜੀ ਅਕਲੀਅਤ ਸੀ ਉਹ ਆਟੋਮੈਟਿਕ ਅਕਸਰੀਅਤ ਬਣ ਗਈ। ਉੱਥੇ ਤੇ ਅਸੀਂ ਮੁਸਲਮਾਨ ਅਕਲੀਅਤ ਸਨ ਪੂਰੇ ਲਾਰਜਰ ਇੰਡੀਆ 'ਚ, ਇੱਥੇ ਆਏ ਅਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਅਕਸਰੀਅਤ ਬਣ ਗਏ। ਇੱਥੇ ਫਿਰ ਜਿਹੜਾ ਸਾਨੂੰ ਲੱਭਾ ਅਸੀਂ ਉਹਨੂੰ ਟੰਬਾ ਫੇਰਿਆ। ਸਾਨੂੰ ਅੱਗੇ ਕ੍ਰਿਸਚਨ ਆ ਗਿਆ ਅਤੇ ਅਸੀਂ ਉਹਨੂੰ ਨਾ ਛੱਡਿਆ। ਸਾਨੂੰ ਅੱਗੇ ਅਗਰ ਕੋਈ ਹਿੰਦੂ ਆ ਗਿਆ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਵੀ ਜ਼ਬਰਦਸਤੀ ਮੁਸਲਮਾਨ ਕਰਨਾ ਹੈ। ਇਹ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਮੈਂ ਇੱਥੇ ਅਮਰੀਕਾ ਬੈਠਾ ਅਤੇ ਇੱਥੇ ਕੋਈ ਆ ਕੇ ਕਵੇ ਵੀ ਇਹਨੂੰ ਜ਼ਬਰਦਸਤੀ ਮੁਸਲਮਾਨ ਇਹਨੂੰ ਆਪਣਾ ਕ੍ਰਿਸਚੀਅਨ ਕਰਨਾ ਹੈ ਜਾਂ ਮੈਂ ਕੋਈ ਹੋਰ ਇਹਦਾ ਮਜ਼ਹਬ ਕਰਾਉਣਾ, ਇਹ ਮੈਨੂੰ ਠੀਕ ਨਹੀਂ ਲੱਗਦਾ ਜਿਹੜਾ ਇਹਦਾ ਮਜ਼ਹਬ ਹੈ। ਇਹ ਹਰ ਥਾਂ 'ਤੇ, ਕਿਉਂਕਿ ਹਰ ਬੰਦੇ ਨੂੰ ਆਪਣਾ ਮਜ਼ਹਬ ਠੀਕ ਲੱਗਦਾ ਹੈ, ਹਰ ਬੰਦੇ ਨੂੰ ਇਹ ਲੱਗਦਾ ਕਿ ਮੇਰਾ ਮਜ਼ਹਬ ਸਭ ਤੋਂ ਅੱਛਾ ਹੈ। ਅਤੇ ਜਦੋਂ ਤੁਸੀਂ ਤਾਕਤ ਲੋਕਾਂ ਨੂੰ ਦੇ ਦਿੰਦੇ ਹੋ ਤਾਂ ਕਾਨੂੰਨ ਦੇ ਅੰਦਰ ਉਹ ਐਕਟ ਨਹੀਂ ਕਰਦੇ ਜਾਂ ਆਈਨ ਕਾਨੂੰਨ ਕੋਈ ਨਹੀਂ ਰਹਿ ਜਾਂਦਾ ਕਿਸੇ ਮੁਲਕ ਦੇ ਵਿੱਚ, ਅਤੇ ਫਿਰ ਉਹੀ ਹੁੰਦਾ ਜੋ ਇਸ ਵੇਲੇ ਇੰਡੀਆ ਦੇ ਵਿੱਚ ਹੋ ਰਿਹਾ। ਉੱਥੇ ਹਿੰਦੂਤਵਾ ਦੇ ਨਾਲ ਕੋਈ ਕਿਸੇ ਦੇ ਅਗਰ ਵੱਡਾ ਗੋਸ਼ਤ ਨਿਕਲ ਆਵੇ ਫਰਿੱਜ ਦੇ ਵਿੱਚੋਂ ਤਾਂ ਉਹਦੀ ਤਬਾਹੀ ਕਰ ਦਿੰਦੇ ਨੇ। ਇਸੇ ਤਰੀਕੇ ਨਾਲ ਸਿੱਖਾਂ ਨਾਲ ਵੀ ਉੱਥੇ ਬੜਾ ਧੱਕਾ ਹੁੰਦਾ, ਕ੍ਰਿਸਚੀਅਨਸ ਦੇ ਨਾਲ ਵੀ ਹੁੰਦਾ ਅਤੇ ਹੁੰਦਾ ਸਾਡੇ ਵਾਲੇ ਪਾਸੇ ਵੀ ਹੈ। ਇਹ ਕੋਈ ਸਾਨੂੰ ਓਵਰਆਲ ਹੀ ਸਾਡੇ ਲਈ ਮੁਸੀਬਤ ਹੈ। ਇੱਥੇ ਅਸੀਂ ਕਿਹੜਾ ਨਹੀਂ ਕਰਦੇ। ਅੱਜ ਵੀ ਪਿੰਡਾਂ ਦੇ ਵਿੱਚ ਲੋਕਾਂ ਦੇ ਭਾਂਡੇ ਅਲੱਗਾ ਕੀਤੇ ਨੇ। ਉਸ ਤੋਂ ਇਲਾਵਾ ਬਾਕੀ ਤੁਹਾਨੂੰ ਕਿੰਨੀਆਂ ਸਾਰੀਆਂ ਸਾਡੇ ਜਿਹੜੀਆਂ ਨੇ ਉਹ ਮਸਲੇ ਨੇ ਸੁਸਾਇਟੀ ਦੇ ਵਿੱਚ, ਤੁਹਾਨੂੰ ਪਤਾ ਹੈ, ਮੈਂ ਉਹਨਾਂ ਦੇ ਉੱਤੇ ਬਹੁਤੀ ਗੱਲ ਨਹੀਂ ਕਰਦਾ। ਕਿਤੇ ਸ਼ੀਏ ਘੱਟ ਨੰਬਰ 'ਚ ਨੇ ਅਤੇ ਉੱਥੇ ਸੁੰਨੀ ਕਹਿੰਦੇ ਨੇ ਵੀ ਇਹਨਾਂ ਨੂੰ ਤੁੰਨ ਕੇ ਰੱਖ ਦਿਓ, ਅਤੇ ਕਿਤੇ ਸੁੰਨੀ ਘੱਟ ਨੰਬਰ 'ਚ ਨੇ ਅਤੇ ਉੱਥੇ ਸ਼ੀਏ ਕਹਿੰਦੇ ਨੇ ਤੁੰਨ ਕੇ ਰੱਖ ਦਿਓ ਇਹਨਾਂ ਨੂੰ। ਲੇਕਿਨ ਕਈ ਜਗ੍ਹਾ 'ਤੇ ਮਿਲ ਕੇ ਵੀ ਰਹਿੰਦੇ ਨੇ, ਉਹ ਚੰਗੀ ਗੱਲ ਹੈ, ਉਹਦੀ ਸਤਾਇਸ਼ ਕਰਨੀ ਚਾਹੀਦੀ ਹੈ। ਅਤੇ ਇਸ ਲਈ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਇਹ ਹੈ ਕਿ ਮਜ਼ਹਬ ਦੇ ਨਾਂ 'ਤੇ ਔਰ ਨਸਲ ਦੇ ਨਾਂ 'ਤੇ, ਰੰਗ ਦੇ ਨਾਂ 'ਤੇ ਨਫ਼ਰਤ ਨਾ ਕਰੋ, ਇੱਕ ਦੂਜੇ ਨੂੰ ਜੋੜਿਆ ਕਰੋ। ਇਹੀ ਸਾਡਾ ਮਜ਼ਹਬ ਸਿਖਾਉਂਦਾ ਹੈ, ਇਹੀ ਇਨਸਾਨੀਅਤ ਦੀ ਗੱਲ ਹੈ। ਇਸੇ ਵਜ੍ਹਾ ਤੋਂ ਪਾਕਿਸਤਾਨ ਬਣਿਆ ਸੀ, ਇੱਕ ਅਕਲੀਅਤ ਦੇ ਤਹਫ਼ੁਜ਼ ਵਾਸਤੇ। ਜੋ ਇੰਡੀਆ 'ਚ ਹੋ ਰਿਹਾ, ਜਦੋਂ ਅਸੀਂ ਉਹਦੇ ਉੱਤੇ ਤਨਕੀਦ ਕਰਦੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਪਾਕਿਸਤਾਨ 'ਚ ਹੋ ਰਿਹਾ ਅਸੀਂ ਉਹਦੇ 'ਤੇ ਵੀ ਨਜ਼ਰ ਰੱਖੀਏ। ਜਿਸ ਤਰੀਕੇ ਨਾਲ ਅਸੀਂ ਇੱਥੇ ਅਕਲੀਅਤਾਂ ਨੂੰ ਤੁੰਨ ਕੇ ਰੱਖਦੇ ਨੇ। ਪਿਛਲੇ ਦਿਨੋਂ ਜਿਸ ਵੇਲੇ ਕੌਨਫਲਿਕਟ ਹੋਇਆ, ਕਾਮਰਾਨ ਮਸੀਹ ਜਿਹੜਾ ਇੱਕ ਸਕੁਆਡਰਨ ਲੀਡਰ ਹੈ ਸਮੁੰਦਰੀ ਫੈਸਲਾਬਾਦ ਤੋਂ, ਪਾਕਿਸਤਾਨ 에ਅਰਫੋਰਸ ਦੇ ਵਿੱਚ, ਉਹਨੇ ਸ਼ਾਇਦ ਉਹ C-130 ਦਾ ਨੈਵੀਗੇਟਰ ਹੈ ਜਾਂ ਪਾਇਲਟ ਹੈ, ਜੋ ਵੀ, ਉਹ ਉੱਥੇ ਆਪਣੀ ਜ਼ਿੰਮੇਵਾਰੀਆਂ ਦੇ ਰਹੇ ਨੇ। ਉਹ ਇਸ ਜੰਗ ਦੇ ਵਿੱਚ ਡਾਇਰੈਕਟ ਉਹਨਾਂ ਕੋਲ ਹਮਲਾ ਵੀ ਨਹੀਂ ਕੀਤਾ, ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲ ਪਈ ਅਤੇ ਬਸ ਫਿਰ ਲੋਕਾਂ ਨੇ ਉਹਨਾਂ ਨੂੰ ਮੁਸਲਮਾਨ ਵੀ ਕਰ ਦਿੱਤਾ, ਕਿਉਂਕਿ ਹੀਰੋ ਤਾਂ ਮੁਸਲਮਾਨ ਹੀ ਹੋ ਸਕਦਾ ਨਾ ਸਿਰਫ ਸਾਡਾ। ਇਹ ਅਸੀਂ ਕਬੂਲ ਹੀ ਨਹੀਂ ਕਰਦੇ। ਸਾਨੂੰ ਇਹ ਲੱਗਦਾ ਵੀ ਲੈ ਕੋਈ ਕ੍ਰਿਸਚੀਅਨ ਤਾਂ ਨਹੀਂ ਇਹੋ ਜਿਹਾ ਚੰਗਾ ਕੰਮ ਕਰ ਸਕਦਾ ਨਾ, ਇਹ ਤਾਂ ਅਸੀਂ ਕਰਨਾ। ਮਤਲਬ ਇਸ ਸਾਨੂੰ ਅਕਲ ਤੋਂ, ਮੱਤ ਤੋਂ ਬਾਹਰ ਨਿਕਲਣਾ ਪੈਣਾ ਹੈ
ਜਿਹੜਾ ਵੀ ਕਿਸੇ ਦਾ ਮਜ਼ਹਬ ਹੈ ਸਾਨੂੰ ਉਹਦੀ ਇੱਜ਼ਤ ਕਰਨੀ ਪੈਣੀ ਹੈ। ਰਿਆਸਤ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਜਿਹੜਾ ਉਹਦੇ ਕੋਲੋਂ ਸਾਨੂੰ ਸਿੱਖਣਾ ਪੈਣਾ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲੋਂ, ਕਿਉਂਕਿ ਉੱਥੇ ਉਹਨਾਂ ਨੇ ਕ੍ਰਿਸਚੀਅਨਸ ਦੇ ਨਾਲ, ਯਹੂਦੀਆਂ ਦੇ ਨਾਲ ਕਿਸ ਤਰ੍ਹਾਂ ਇੱਕ ਰਿਆਸਤ ਬਣਾਈ ਔਰ ਦੁਨੀਆ ਦੇ ਵਿੱਚ ਪਹਿਲੀ ਵਾਰੀ ਵਿਖਾਇਆ ਕਿ ਮਜ਼ਹਬ ਰਲ ਕੇ ਵੀ ਰਹਿ ਸਕਦੇ ਨੇ ਤੇ ਇੱਕ ਦੂਜੇ ਦੀ ਇੱਜ਼ਤ ਕਰਕੇ ਵੀ ਰਹਿ ਸਕਦੇ ਨੇ। ਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਥੋੜ੍ਹਾ ਜਿਹਾ ਆਸਰਾ ਕਰਿਆ ਕਰੋ। ਪਰ ਰੌਲਾ ਇਹ ਹੈ ਕਿ ਇੱਥੇ ਮੈਂ ਅਗਰ ਕਿਸੇ ਦੇ ਬਾਰੇ ਕਹਿ ਦਿਆਂ ਨਾ ਤੇ ਉਹ ਮੇਰੇ 'ਤੇ ਫਤਵਾ ਲਾ ਦਿੰਦੇ ਨੇ ਕਿ ਤੁਸੀਂ ਵੀ ਫਿਰ ਇਹ ਹੋ ਗਏ, ਜਾਂ ਤਾਂ ਤੁਸੀਂ ਫਿਰ ਗਿੱਲ ਸਾਹਿਬ ਅਹਿਮਦੀ ਹੋ ਗਏ ਹੋ, ਕਾਦੀਆਨੀ ਹੋ ਗਏ ਹੋ, ਜਾਂ ਉਹਨਾਂ ਨੂੰ ਸਪੋਰਟ ਕਰ, ਫੌਰੀ ਫਤਵਾ। ਔਰ ਫਿਰ ਕਹਿਣਗੇ ਇਸ ਗੱਲ 'ਤੇ ਗੱਲ ਨਾ ਕਰੋ, ਬਾਕੀ ਸਾਰੀ 'ਤੇ ਗੱਲ ਕਰੋ। ਉਹ ਬਈ ਥੋੜ੍ਹਾ ਜਿਹਾ ਠਮਰੇ ਰਿਹਾ ਕਰੋ, ਮੱਠੇ ਰਿਹਾ ਕਰੋ ਜ਼ਰਾ ਥੋੜ੍ਹੇ ਜਿਹੇ। ਐਡੀ ਤੁਹਾਨੂੰ ਕਿਹੜੀ ਅੱਗ ਲੱਗ ਜਾਂਦੀ ਕਿ ਤੁਸੀਂ ਗੱਲ ਹੀ ਨਹੀਂ ਸੁਣਨਾ ਚਾਹੁੰਦੇ? ਇਹ ਬਿਲਕੁਲ ਤਲਕੀਨ, ਇਹ ਤੁਹਾਡੇ ਮੌਲਵੀ ਸਾਹਿਬ ਨੇ ਜ਼ਰੂਰ ਤੁਹਾਡੇ 'ਚ ਇੰਨਾ ਬਰੂਦ ਭਰਿਆ ਹੈ। ਇਹ ਤੁਹਾਡੇ ਪੈਗੰਬਰੇ ਇਸਲਾਮ ਜਿਹੜੇ ਰਹਿਮਤੁਲ ਆਲਮੀਨ ਨੇ, ਜਿਹੜੇ ਸਾਡੇ ਆਖਰੀ ਨਬੀ ਨੇ, ਉਹਨਾਂ ਨੇ ਸਾਨੂੰ ਇਹ ਬਿਲਕੁਲ ਨਹੀਂ ਕਿਹਾ ਹੋਇਆ। ਉਹਨਾਂ ਨੇ ਲੋਕਾਂ ਦੀ ਇੱਜ਼ਤ ਕਰਨ ਦਾ, ਲੋਕਾਂ ਦਾ ਇਹਤਰਾਮ ਕਰਨ ਦਾ, ਲੋਕਾਂ ਨਾਲ ਆਪਣੇ ਇਖਲਾਕ ਨਾਲ ਲੋਕਾਂ ਨੂੰ ਅਟਰੈਕਟ ਕਰਨ ਦਾ ਉਹਨਾਂ ਨੇ ਸਾਨੂੰ ਜਿਹੜਾ ਉਹ ਪੈਗਾਮ ਦਿੱਤਾ ਹੋਇਆ। ਇਸ ਤਰੀਕੇ ਨਾਲ ਡੰਡਾ ਫੇਰ ਕੇ ਨਹੀਂ। ਫਿਰ ਉਹਨਾਂ ਦੇ ਵਿੱਚ ਤੇ ਸਾਡੇ 'ਚ ਕੀ ਫ਼ਰਕ ਹੈ? ਲੇਕਿਨ ਕਿਉਂਕਿ ਸਾਨੂੰ ਇਹ ਲੱਗਦਾ ਵੀ ਅਸੀਂ ਨੰਬਰ 1 ਹੈ, ਸਾਡੀ ਹਰ ਸ਼ੈ ਨੰਬਰ 1 ਹੈ, ਅਤੇ ਜਦੋਂ ਸਾਡੀ ਗੱਲ ਆਉਂਦੀ ਸਾਨੂੰ ਲੱਗਦਾ ਸਾਡਾ ਮਜ਼ਹਬ ਵੀ ਠੀਕ ਹੈ, ਅਸੀਂ ਆਪ ਵੀ ਠੀਕ ਹੈ, ਅਸੀਂ ਸਾਰੇ ਠੀਕ ਹੈ। ਅਤੇ ਸਾਡਾ ਮਜ਼ਹਬ ਬਿਲਕੁਲ ਠੀਕ ਹੈ ਜੇ ਅਸੀਂ ਉਹਦੇ 'ਤੇ ਅਮਲ ਕਰੀਏ। ਤੇ ਜੇ ਮਜ਼ਹਬ 'ਤੇ ਅਸੀਂ, ਮਜ਼ਹਬ 'ਤੇ ਸਾਡਾ ਠੀਕ ਹੈ, ਲੇਕਿਨ ਅਗਰ ਉੱਤੇ ਅਸੀਂ ਅਮਲ ਨਾ ਕਰੀਏ ਤਾਂ ਫਿਰ ਅਸੀਂ ਤੇ ਮਜ਼ਹਬ 'ਤੇ ਸਾਡਾ ਠੀਕ ਹੈ ਪਰ ਅਸੀਂ ਠੀਕ ਨਹੀਂ ਨਾ। ਅਤੇ ਇਸ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਮਿਹਰਬਾਨੀ ਕਰਨੀ ਹੈ। ਸਾਡੇ ਜਿਹੜੀ ਸਾਨੂੰ ਤਾਲੀਮਾਤ ਨੇ ਸਾਡੇ ਰੱਬ ਦੀਆਂ, ਸਾਡੇ ਅੱਲਾ ਦੀਆਂ, ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੀਆਂ ਜਿਹੜੀਆਂ ਸਾਨੂੰ ਤਲਕੀਨ ਨੇ, ਉਹਨਾਂ ਦੇ ਉੱਤੇ ਸਾਨੂੰ ਥੋੜ੍ਹਾ ਜਿਹਾ ਫੋਕਸ ਕਰਨਾ ਪੈਣਾ ਹੈ, ਦੁਬਾਰਾ ਯਾਦ ਕਰਨਾ ਪੈਣਾ। ਮਿਲਾਵਟ, ਸਾਨੂੰ ਮਿਲਾਵਟ ਤੋਂ ਡੱਕਿਆ ਗਿਆ, ਸਾਨੂੰ ਹੋਰ ਭੈੜੇ ਕੰਮਾਂ ਤੋਂ ਡੱਕਿਆ ਗਿਆ। ਅਸੀਂ ਬਸ ਇੱਕੋ ਕੰਮ 'ਤੇ ਲੱਗੇ ਹਾਂ ਔਰ ਉਹ ਕੰਮ ਸਾਡਾ ਕੀ ਹੈ ਕਿ ਬਸ ਜਿਹੜਾ ਕੋਈ ਮਾੜਾ ਹੈ ਨਾ ਸਾਡੇ ਤੋਂ, ਅੱਛਾ ਇਹ ਕੰਮ ਸਿਰਫ ਅਕਲੀਅਤ ਕੋਈ ਜ਼ਰਾ ਚੌਧਰੀ ਬੰਦਾ ਹੋਵੇ ਨਾ, ਜ਼ਰਾ ਖਾਂਦਾ ਪੀਂਦਾ, ਉਹ ਠੀਕ ਹੈ, ਉਹਦੇ ਨਾਲ ਐਡਾ ਧੱਕਾ ਅਸੀਂ ਘੱਟ ਕਰਦੇ ਹਾਂ। ਲੇਕਿਨ ਜਿਹੜਾ ਮਾੜਾ ਸਾਡੇ ਕਾਬੂ ਚੜ੍ਹ ਜਾਏ ਨਾ, ਉਹਨੂੰ ਠੋਕ ਕੇ ਰੱਖਦੇ ਨੇ। ਅੱਛਾ ਜੀ, ਅੱਗੇ ਚੱਲਦੇ। ਇਹ ਤਾਂ ਗੱਲ ਹੋ ਗਈ ਇੱਕ, ਇਸ ਗੱਲ ਦੇ ਵਿੱਚ ਤਾਂ ਚਲੋ ਗੱਲ ਲੰਮੀ ਹੋ ਗਈ ਥੋੜ੍ਹੀ ਜਿਹੀ, ਮੈਂ ਕਰਨਾ ਨਹੀਂ ਸੀ ਚਾਹੁੰਦਾ। ਲੇਕਿਨ ਇਹ ਕਿ ਅੱਜ ਕੱਲ੍ਹ ਅਦਾਲਤਾਂ ਬੰਦ ਨੇ, ਉੱਤੇ ਹਸਨ ਨਿਸਾਰ ਸਾਹਿਬ ਨੇ ਬੜਾ ਚੰਗਾ ਤਬਸਰਾ ਕੀਤਾ। ਉਹਨਾਂ ਕਿਹਾ ਚਲੋ ਗੋਰੇ ਨੂੰ ਤਾਂ ਗਰਮੀ ਲੱਗਦੀ ਸੀ, ਇੱਥੇ ਤੋਂ 3 ਮਹੀਨਿਆਂ ਦੀ ਛੁੱਟੀ ਕਰਕੇ ਨਿਕਲ ਜਾਂਦਾ ਸੀ। ਇਹ ਹੁਣ ਜਿਹੜੇ ਕਾਠੇ ਨੇ ਸਾਡੇ, ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਅਤੇ ਹਾਈ ਕੋਰਟ ਦੇ ਜੱਜ ਸਾਹਿਬ, ਇਹਨਾਂ ਨੂੰ ਐਡੀ ਕਿਹੜੀ ਗਰਮੀ ਲੱਗਦੀ ਕਿ ਇਹਨਾਂ 3 ਮਹੀਨਿਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਨੇ। ਮਤਲਬ ਜੁਰਮ ਬੰਦ ਹੋ ਗਿਆ, ਲੋਕਾਂ ਦੇ ਮਸਲੇ ਬੰਦ ਹੋ ਗਏ ਨੇ। ਲੋਕ 3 ਮਹੀਨੇ ਕਰਦੇ ਨੇ, ਸਿਆਲਾਂ 'ਚ ਵੀ ਮਹੀਨਾ ਕਰਦੇ ਨੇ, ਬਾਕੀ 2-2 ਦਿਨ ਜਿਹੜੇ ਹਫ਼ਤੇ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ, ਤੁਹਾਡੇ ਸਾਹਮਣੇ ਹਫ਼ਤਾ ਐਤਵਾਰ, ਬਾਕੀ ਵਕੀਲਾਂ ਦੀਆਂ ਹੜਤਾਲਾਂ। ਅਤੇ ਇਹ ਸਾਲ ਦੇ ਵਿੱਚ 3 ਮਹੀਨੇ ਅਦਾਲਤਾਂ ਖੁੱਲ੍ਹਦੀਆਂ ਨੇ, 4 ਮਹੀਨੇ ਟੋਟਲ। ਅਤੇ ਇਹ ਫਿਰ ਬੰਦ ਹੀ ਕਰ ਦਿਓ, ਪੱਕੀਆਂ ਹੀ ਅਦਾਲਤਾਂ ਬੰਦ ਕਰ ਦਿਓ। ਇਹਨਾਂ ਨੂੰ ਫਿਰ ਚਲਾਉਣ ਦਾ ਫਾਇਦਾ ਕੀ ਹੈ ਜੇ ਤੁਸੀਂ ਇਹ ਕੰਮ ਕਰਨੇ ਨੇ? ਅੱਛਾ ਜੀ, ਅਹਿਮਦ ਵਲੀ ਖਾਨ ਸਾਹਿਬ ਦਾ ਰੌਲਾ ਬਣਿਆ ਹੋਇਆ ਜੀ ਇਸ ਵੇਲੇ। ਨਸ਼ੇ ਵਾਲਾ ਜਿਹੜਾ, ਉਹਨਾਂ ਨੂੰ PTA ਦੇ ਚੇਅਰਮੈਨ ਨੇ ਆਖ ਦਿੱਤਾ ਸੀ ਵੀ ਇਹ PTA ਦੇ ਸਰਟੀਫਾਈਡ ਚਰਸੀ ਨੇ। ਉਹ ਆਉਂਦੇ ਨੇ ਮੈਂ ਨਹੀਂ। ਉਹਨਾਂ ਨੇ ਹੁਣ ਤੋਹੀਨੇ ਅਦਾਲਤ ਦਾ ਜਿਹੜਾ ਉਹ ਨੋਟਿਸ ਉਹਨਾਂ ਨੂੰ ਘੱਲ ਦਿੱਤਾ। ਹੁਣ ਵੇਖਦੇ ਇਹ ਕੰਮ ਕਿਸ ਪਾਸੇ ਨਿਬੜਦਾ। ਕੰਮ ਤੁਰ ਪਿਆ ਦੋਵਾਂ ਦੇ। ਉਹਨਾਂ ਨੇ ਜਿਹੜੇ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਹਾਫਿਜ਼ ਸਾਹਿਬ ਨੇ, ਉਹਨਾਂ ਨੇ ਮਾਫੀ ਵੀ ਮੰਗੀ ਹੈ, ਇੱਕ ਵਾਰੀ ਤੋਂ ਬਹੁਤੀ ਵਾਰੀ ਮੰਗੀ ਹੈ, ਹੁਣ ਲਿਖ ਕੇ ਵੀ ਮੰਗੀ ਹੈ। ਹੁਣ ਪਤਾ ਨਹੀਂ ਅਹਿਮਦ ਵਲੀ ਸਾਹਿਬ ਕੀ ਚਾਹੁੰਦੇ ਨੇ, ਲੇਕਿਨ ਬਹਰਹਾਲ ਇਹਨਾਂ ਦਾ ਇਸ ਵੇਲੇ ਜਿਹੜਾ ਕੜਮਸ ਪਿਆ। ਅੱਛਾ ਜੀ, ਸਾਲਾਰ ਸੁਲਤਾਨਜ਼ਈ, ਸਾਲਾਰ ਸਾਡਾ ਬੜਾ ਤਗੜਾ ਦਲੇਰ ਪੋਲੀਟੀਕਲ ਲੀਡਰ ਹੈ ਆਪਣਾ ਬਲੂਚਿਸਤਾਨ ਤੋਂ। ਉਹ ਜੇਲ੍ਹ ਤੋਂ ਰਿਹਾ ਹੋਇਆ, ਕਾਫੀ ਦੇਰ ਜੇਲ੍ਹ ਰਿਹਾ, 26 ਨਵੰਬਰ ਤੋਂ ਲੈ ਕੇ ਹੁਣ ਤੱਕ ਜੇਲ੍ਹ ਤੋਂ ਰਿਹਾ ਹੋ ਕੇ ਵਾਪਸ ਕੋਇਟਾ ਆਪਣੇ ਆਬਾਈ ਇਲਾਕੇ ਦੇ ਵਿੱਚ ਜਾ ਰਿਹਾ ਸੀ। ਅਤੇ ਉੱਥੇ ਉਹਨੂੰ ਪਹਿਲਾਂ ਤਾਂ ਡੱਕਿਆ ਗਿਆ, ਫਿਰ ਉੱਤੇ FIRs ਦਿੱਤੀਆਂ ਗਈਆਂ। ਮਤਲਬ ਇਹ ਸਮਝ ਤੋਂ ਬਾਹਰ ਹੈ ਵੀ ਲੋਕ ਹੁਣ ਆਪਣੇ ਘਰਾਂ ਨੂੰ ਵੀ ਨਾ ਜਾਣ। ਇਹ ਵੀ ਇੱਕ ਨਵਾਂ ਕੰਮ ਹੈ। ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ, ਉਹ ਫੀਲਡ ਮਾਰਸ਼ਲ ਤਾਂ ਬਣ ਗਏ ਨੇ, ਪਰ ਦਿਲ ਅਜੇ ਤੱਕ ਫੀਲਡ ਮਾਰਸ਼ਲ ਵਾਲਾ ਨਹੀਂ ਕਰ ਪਾ ਰਹੇ। ਉਹਨਾਂ ਨੇ ਦਿਲ ਜਿਹੜਾ ਉਹ ਹੀ ਰੱਖਿਆ, ਅਜੇ ਤੱਕ ਨਿੱਕਾ ਹੀ ਦਿਲ ਰੱਖਿਆ। ਅਤੇ ਹੁਣ ਜ਼ਰਾ ਦਿਲ ਦੀ ਵੀ ਫੀਲਡ ਵੱਡੀ ਕਰੋ ਸਰਕਾਰ। ਫੀਲਡ ਮਾਰਸ਼ਲ ਬਣੇ ਹੋ ਅਤੇ ਹੁਣ ਫਿਰ ਫੀਲਡ ਮਾਰਸ਼ਲ ਬਣੋ। ਉਹ ਸਲੂਕ ਕਰੋ ਜਿਹੜੇ ਬਾਦਸ਼ਾਹਾਂ ਦੇ ਨਾਲ ਕਰਦੇ ਨੇ। ਹੁਣ ਤੁਸੀਂ ਬਾਦਸ਼ਾਹ ਤਾਂ ਬਣ ਗਏ ਹੋ ਸਾਰਿਆਂ ਦੇ ਉੱਤੇ, ਲੇਕਿਨ ਜ਼ਰਾ ਦਿਲ ਵੀ ਆਪਣਾ ਵੱਡਾ ਕਰੋ। ਹੁਣ ਜ਼ਰਾ ਇਸ ਤਰੀਕੇ ਦੇ ਬਿਹੇਵੀਅਰ ਕਰਨਾ ਬੰਦ ਕਰ ਲਓ। ਅੱਛਾ ਜੀ, ਅਗਲੇ ਪਾਸੇ ਖਬਰ ਹੈ ਇਸਲਾਮਾਬਾਦ ਦੀ ਜਿਹੜੀ ਮੈਟਰੋ ਬੱਸ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਗੁਰਬਤ ਮੁੱਕ ਗਈ ਹੈ, ਤੁਹਾਡੇ ਕੋਲ ਰੁਪਈਏ ਪੈਸੇ ਬਹੁਤ ਆ ਗਏ ਨੇ। ਮੈਟਰੋ ਬੱਸ ਦਾ ਕਿਰਾਇਆ 50 ਰੁਪਈਏ ਤੋਂ ਵਧਾ ਕੇ 100 ਰੁਪਈਏ, ਮਤਲਬ ਉਹਦੇ 100% ਇਜ਼ਾਫਾ ਕਰਤਾ, ਦੁੱਗਣਾ ਕਰ ਦਿੱਤਾ ਉਹਦਾ ਕਿਰਾਇਆ। ਕਿਉਂਕਿ ਮੁਲਕ ਦੇ ਵਿੱਚ ਰੇਲ ਪੇਲ ਹੈ, ਪੈਸਾ ਪਾਣੀ ਤਰ੍ਹਾਂ ਬਹਿ ਰਿਹਾ ਤੁਹਾਡੇ ਕੋਲ। ਅਤੇ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਇੰਨੇ ਪੈਸੇ ਲੋਕਾਂ ਨੇ ਕਿੱਥੇ ਲੈ ਕੇ ਜਾਣੇ ਨੇ, ਅਤੇ ਉਹਨਾਂ ਨੇ ਫਿਰ ਕਿਰਾਇਆ 50 ਰੁਪਏ ਤੋਂ 100 ਰੁਪਏ ਕਰ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਮੀਆਂ ਚੰਨੂ ਦੀ ਕੱਲ੍ਹ ਅਸੀਂ ਖਬਰ ਰੱਖੀ ਸੀ, ਡਾਕਟਰ ਰਫੀਕ ਗੁੱਜਰ ਸਾਹਿਬ ਦੀ। ਉਹ ਹੁਣ ਡਾਕਟਰ ਰਫੀਕ ਗੁੱਜਰ ਸਾਹਿਬ ਦੇ ਕਲੀਨਿਕ ਤੋਂ ਉਹਨਾਂ ਦੀ ਨਰਸ ਨੇ ਔਰ ਦੂਸਰੀਆਂ ਖਵਾਤੀਨ ਨੇ ਗਵਾਹੀ ਦਿੱਤੀ ਹੈ ਕਿ ਇਹ ਗੱਲ ਸਾਰੀ ਝੂਠੀ ਹੈ। ਖਾਤੂਨ ਨੇ ਜਾਣ ਕੇ ਡਰਾਮਾ ਕੀਤਾ ਉਹਨਾਂ ਦੇ ਬਕੌਲ। ਉਸ ਵੇਲੇ ਕਮਰੇ 'ਚ 5 ਖਵਾਤੀਨ ਹੋਰ ਵੀ ਸਨ। ਯਾਦ ਕਰੋ, ਕੱਲ੍ਹ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਖਾਤੂਨ ਦਾ ਸ਼ੌਹਰ ਜਿਹੜਾ ਉਹ ਕਹਿ ਰਿਹਾ ਸੀ ਕਿ ਡਾਕਟਰ ਰਫੀਕ ਗੁੱਜਰ ਸਾਹਿਬ ਨੇ ਜ਼ੁਬਾਨ ਨਾਲ ਜ਼ੁਬਾਨ ਲਾ ਕੇ ਅਤੇ ਟੈਸਟ ਕੀਤਾ
ਤੇ ਉਹ ਬੜਾ ਗੁੱਸੇ 'ਚ ਸੀ। ਤੇ ਅੱਜ ਉਹਨਾਂ ਦੇ ਉੱਥੋਂ ਜਿਹੜੀ ਨਵੀਂ ਰਿਪੋਰਟ ਆਈ ਹੈ ਉਹ ਇਹ ਆਈ ਹੈ ਕਿ ਇਹ ਸਾਰੀ ਝੂਠੀ ਗੱਲ ਸੀ, ਇਹ ਕੋਈ ਇਹਦੇ ਵਿੱਚ ਹਕੀਕਤ ਨਹੀਂ ਹੈ। ਮੀਆਂ ਚੰਨੂ ਤੋਂ ਅਸੀਂ ਕੱਲ੍ਹ ਸ਼ਾਇਦ ਚੀਚਾ ਵਤਨੀ ਆਖ ਦਿੱਤਾ ਸੀ, ਮਾਜ਼ਰਤ ਉਹਦੇ ਵਾਸਤੇ ਵੀ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਬਹਾਵਲ ਨਗਰ ਦੀ ਤਹਿਸੀਲ ਚਿਸ਼ਤੀਆਂ ਤੋਂ ਥਾਣਾ ਸਦਰ ਦੀ ਹਦੂਦ ਚੱਕ 12 ਗਜਿਆਣੀ, ਉੱਥੇ ਰਿਟਾਇਰਡ ਫੌਜੀ ਨੂੰ ਦਰਖਤ ਨਾਲ ਬੰਨਿਆ ਹੈ ਤੇ ਉਹਨੂੰ ਬੜਾ ਮਾਰਿਆ। ਇਹ ਸਮਝ ਤੋਂ ਬਾਹਰ ਹੈ ਵੀ ਬਈ ਇੱਡਾ ਕਿਉਂ ਮਾਰਦੇ ਹੋ ਬੰਦਿਆਂ ਨੂੰ, ਇੱਡਾ ਕਿਹਦਾ ਕਹਿਰ ਚੜ੍ਹਦਾ ਤੁਹਾਡੇ 'ਤੇ। ਗਰਮੀ ਬੜੀ ਹੈ ਮੈਨੂੰ ਪਤਾ ਹੈ, ਤੇ ਉਹ ਗਰਮੀ ਦੀ ਪਾਣ ਦੇ ਵਿੱਚ ਬੰਦਿਆਂ ਨੂੰ ਭਿੜਦੇ ਫਿਰਦੇ ਨੇ ਤੇ ਬੜਾ ਤਸ਼ੱਦਦ। ਉਹ ਮੈਂ ਵੀਡੀਓ ਵੇਖੀ, ਤੁਹਾਨੂੰ ਵਿਖਾ ਨਹੀਂ ਸਕਦਾ। ਅੱਗੇ ਹੀ ਚੇਤਾ ਕਰੋ ਕਿ ਇੱਕ ਪਹਿਲਾਂ ਫੌਜੀ ਦੇ ਨਾਲ ਇਸ ਤਰ੍ਹਾਂ ਕੀਤਾ ਸੀ ਬਾਵਲ ਨਗਰ ਦੇ ਵਿੱਚ, ਤੇ ਫਿਰ ਬੌਲ ਨਗਰ ਵਾਲਿਆਂ ਨਾਲ ਕੀ ਹੋਇਆ ਸੀ ਉਹ ਤੁਹਾਨੂੰ ਚੇਤੇ ਹੈ। ਪੁਲਿਸ ਦੇ ਨਾਲ ਹੋਇਆ ਸੀ, ਉਹ ਆਮ ਲੋਕਾਂ ਨਾਲ ਨਹੀਂ ਸੀ ਹੋਇਆ। ਫਿਰ ਕੋਰ ਕਮਾਂਡਰ ਜਿਹੜਾ ਬਾਵਲਪੁਰ ਹੈ, ਉਹਨਾਂ ਨੇ ਫਿਰ ਸਪੈਸ਼ਲ ਫੋਰਸਿਸ ਜੱਥੇ ਭੇਜੇ ਸਨ। ਤੇ ਇਹ ਮੇਰਾ ਖਿਆਲ ਇੱਥੇ ਵੀ ਮੈਨੂੰ ਲੱਗਦਾ ਇਹੋ ਜਿਹਾ ਹੀ ਚੱਕ 12 ਦੇ ਵਿੱਚ ਕਿਤੇ ਕੰਮ ਨਾ ਹੋ ਜਾਏ, ਪਰ ਬੰਦੇ ਦੇ ਪੁੱਤਰ ਬਣੋ, ਇੱਕ ਦੂਜੇ ਨਾਲ ਲੜੋ ਨਾ। ਗਰਮੀ ਬੜੀ ਹੈ ਲੇਕਿਨ ਇੱਕ ਦੂਜੇ ਦੇ ਇਨਸਾਨਾਂ ਦਾ ਹਿਆ ਵੀ ਕਰੋ। ਬਹਰਹਾਲ ਹੁਣ ਮੁਕੱਦਮਾ ਸ਼ਕਦਮਾ ਹੋਇਆ ਦੇਖਦੇ, ਲੇਕਿਨ ਤਸ਼ੱਦਦ ਬੜਾ ਸੀ। ਉਹ ਵੀਡੀਓ ਮੈਂ ਤੁਹਾਨੂੰ ਵਿਖਾ ਨਹੀਂ ਸਕਦਾ ਜੋ ਕੁਝ ਉਹਦੇ ਵਿੱਚ ਹੋਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਾਡੇ ਜਿਹੜੇ ਪਾਕਿਸਤਾਨ ਦੇ ਅਰਨਾਬ ਗੋਸਵਾਮੀ ਨੇ, ਇੱਕ ਤੁਹਾਨੂੰ ਪਤਾ ਨਾ ਇੰਡੀਆ 'ਚ ਅਰਨਾਬ ਗੋਸਵਾਮੀ ਨੇ, ਉਹ ਵੀ ਚਾਹੁੰਦੇ ਨੇ ਵੀ ਪਾਕਿਸਤਾਨ ਦੇ ਉੱਤੇ ਸਾਰੇ ਹੀ ਮਿਜ਼ਾਈਲ ਮਾਰ ਦਿਓ। ਇੱਕ ਤੇ ਉਹ ਮੇਜਰ ਗੌਰਵ ਆਰੀਆ ਹੈ ਨਾ, ਉਹ ਵੀ ਆਂਦਾ ਵੀ ਨੇਵੀ ਵਾਲੇ ਉਹ ਕਰਾਚੀ ਤਬਾਹ ਕਰ ਦਿਓ। ਇਹ ਜਿਹੜਾ ਅਰਨਾਬ ਗੋਸਵਾਮੀ ਹੈ, ਇਹਦਾ ਵੀ ਦਿਲ ਹੈ ਵੀ ਬਸ ਸਵੇਰ ਨਾ ਚੜ੍ਹੇ ਤੇ ਪਾਕਿਸਤਾਨ ਨੂੰ ਮਲੀਆ ਮੇਟ ਕਰ ਦਿਓ। ਮੀਨ ਕੋਈ ਇਹੋ ਜਿਹਾ ਬੰਬ ਹੋਵੇ, ਇਹਦੇ ਕੋਲ ਅਗਰ ਬਟਨ ਹੋਵੇ ਤੇ ਸੌਣ ਤੋਂ ਪਹਿਲਾਂ ਰੋਜ਼ ਦੱਬੇ ਇੱਕ ਵਾਰੀ, ਜਿਹੜਾ ਵੱਜੇ ਤੇ ਪਾਕਿਸਤਾਨ ਮਲੀਆ ਮੇਟ ਹੋ ਜਾਏ। ਐਡੀ ਨਫ਼ਰਤ ਹੈ ਉਸ ਬੰਦੇ ਦੇ ਵਿੱਚ, ਐਡੀ ਜ਼ਿਆਦਾ ਉਹਦੇ 'ਚ ਕਰਾਹਤ ਦੀ ਲੈਵਲ ਤੱਕ ਨਫ਼ਰਤ ਹੈ। ਮੈਨੂੰ ਡਿਸਗਸਟ ਫੀਲ ਕਰਦਾ ਬੰਦਾ ਜਿੰਨੀ ਉਸ ਬੰਦੇ ਦੇ ਵਿੱਚ ਨਫ਼ਰਤ ਹੈ ਇਨਸਾਨੀਅਤ ਦੇ ਨਾਲ। ਅਸੀਂ ਕਦੀ ਵੀ ਨਹੀਂ ਚਾਹਾਂਗੇ ਵੀ ਇਹੋ ਜਿਹਾ ਕੋਈ ਬੰਬ ਮਾਰਿਆ ਜਾਏ ਕਿ ਇੰਡੀਆ ਜਿਹੜਾ ਉਹ ਸਫਾ ਹਸਤੀ ਤੋਂ ਮਿਟ ਜਾਏ। ਕਿਉਂ ਬਈ, ਉੱਥੇ ਵੀ ਇਨਸਾਨ ਰਹਿੰਦੇ ਨੇ, ਉਹ ਇਨਸਾਨਾਂ ਦੇ ਨਾਲ ਠੀਕ ਹੈ ਮਸਾਇਲ ਹੁੰਦੇ ਨੇ, ਇੱਕ ਦੂਜੇ ਨਾਲ ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇ, ਮਾਮਲਾਤ ਵੀ ਖਰਾਬ ਹੁੰਦੇ ਨੇ, ਪਰ ਇਹ ਨਫ਼ਰਤ 'ਚ ਏਡਾ ਅੱਗੇ ਤਾਂ ਨਹੀਂ ਜਾਈਦਾ। ਬਹਰਹਾਲ ਇਹ ਸਾਡੇ ਵੀ ਇੱਕ ਅਰਨਾਬ ਗੋਸਵਾਮੀ ਸਾਹਿਬ ਨੇ, ਇਹ ਅਸਲ ਦੇ ਵਿੱਚ ਇਹ ਜਿਹੜੇ ਸਾਡੇ ਅਰਨਾਬ ਗੋਸਵਾਮੀ ਸਾਹਿਬ ਨੇ, ਇਹਨਾਂ ਦੇ ਬਾਰੇ ਰਿਪੋਰਟ ਕੀਤੀ ਹੈ ਐਸ ਅਹਿਮਦ ਸਾਹਿਬ ਨੇ। ਉਹ ਮੁੰਡਾ ਜਿਹੜਾ ਗਾਲਾਂ ਕੱਢਦਾ ਹੈ, ਮੈਂ ਉਹਦਾ ਨਾਂ ਹੀ ਰੱਖ ਲਿਆ ਹੁਣ, ਜਿਹੜਾ ਮੁੰਡਾ ਗਾਲਾਂ ਕੱਢਦਾ ਹੈ। ਮੇਰਾ ਨਹੀਂ ਖਿਆਲ ਕਿ ਹੁਣ ਗਾਲਾਂ ਕੱਢਦਾ, ਮੇਰੇ ਖਿਆਲ ਹਟ ਗਿਆ ਹੈ। ਜਦੋਂ ਦਾ ਅਸੀਂ ਉਹਦੇ ਕੋਲੋਂ ਵੀਲਾਗ ਦੇ ਥਰੂ ਗੁਜ਼ਾਰਿਸ਼ ਕੀਤੀ ਵੀ ਕਾਕਾ ਗਾਲਾਂ ਨਾ ਕੱਢ, ਤੇਰੀ ਮਿਹਰਬਾਨੀ, ਬਾਕੀ ਜੋ ਮਰਜ਼ੀ ਕਰੀ ਜਾ। ਲੇਕਿਨ ਉਹ ਫਿਰ ਲੋਕਾਂ ਨੇ ਆਖਿਆ ਜੀ ਉਹਨੂੰ ਤੁਸੀਂ ਮੁੰਡਾ ਆਖ ਦਿੰਦੇ, ਜ਼ਾਹਿਰ ਹੈ ਸਾਡੇ ਤੋਂ ਤਾਂ ਨਿੱਕਾ ਹੀ ਹੈ ਨਾ, ਅਸੀਂ ਉਹਨੂੰ ਮੁੰਡਾ ਹੀ ਆਖਣਾ, ਹੁਣ ਹੋਰ ਕੀ ਆਖੀਏ। ਬਹਰਹਾਲ ਹੁਣ ਮੇਰਾ ਖਿਆਲ ਉਹ ਹਟ ਗਿਆ, ਗਾਲਾਂ ਸ਼ਾਲਾਂ ਨਹੀਂ ਕੱਢਦਾ ਹੁਣ, ਇਹਦਾ ਸਾਦਾ ਹੀ ਕੰਮ ਕਰਦਾ, ਹਲਕਾ ਫੁਲਕਾ ਹੀ। ਅਤੇ ਮੈਂ ਤਾਂ ਕਹਾਂਗਾ ਵੀ ਉਸ ਤੋਂ ਵੀ ਯਾਰ ਚੌਧਰੀ ਬਾਜ਼ ਆ ਜਾ, ਨਾ ਕਰੇ ਕੰਮ, ਅਤੇ ਬਸ ਸਾਦਾ ਹੀ ਰੱਖਿਆ ਕਰ ਕੰਮ। ਤੇਰੇ ਕੋਲ ਬਾਕੀ ਗੱਲਾਂ ਐਡੀਆਂ ਜ਼ਬਰਦਸਤ ਤੂੰ ਕਰਦਾ ਹੈ, ਤੇਰਾ ਕੰਮ ਉਹਦੇ ਨਾਲ ਵੀ ਜ਼ਬਰਦਸਤ ਲੋਕਾਂ ਤੱਕ ਪਹੁੰਚਣਾ, ਮਤਲਬ ਕਿ ਲੋਕਾਂ ਨੂੰ ਤੇਰੀ ਗੱਲ ਸਮਝ ਆਉਣੀ ਹੈ, ਕਿਉਂਕਿ ਤੇਰੀਆਂ ਗੱਲਾਂ 'ਚ ਸੱਚ ਹੈ। ਅਤੇ ਇਹ ਜ਼ਰਾ ਥੋੜ੍ਹਾ ਜਿਹਾ ਮੇਰਾ ਮਤਲਬ ਹੈ ਕਿ ਮੇਸੇ ਨਾਨ ਲਾਉਣ ਦੀ ਬਜਾਏ, ਮਿੱਸੀਆਂ ਰੋਟੀਆਂ ਲਾਉਣ ਦੀ ਬਜਾਏ ਸਾਦਾ ਹੀ ਲਾ ਲੈ, ਅਤੇ ਤੇਰੀ ਮਿਹਰਬਾਨੀ ਹੈ। ਬਹਰਹਾਲ ਉਹਨਾਂ ਨੇ ਸਟੋਰੀ ਕੀਤੀ ਹੈ ਅਤੇ ਬੜੀ ਖਰੀ ਸਟੋਰੀ ਹੈ, ਇਸੇ ਤੋਂ ਅਸੀਂ ਵੀ ਉਹਨਾਂ ਦਾ ਕ੍ਰੈਡਿਟ ਉਹਨਾਂ ਨੂੰ ਹੀ ਦਿੰਦੇ ਹਾਂ ਸਟੋਰੀ ਦਾ। ਉਹਨਾਂ ਨੇ ਸਟੋਰੀ ਇਹ ਦਿੱਤੀ ਹੈ ਕਿ ਜੀ ਜਿਹੜੇ ਉਹਨਾਂ ਨੇ ਤਾਂ ਕੁਝ ਹੋਰ ਕਿਹਾ, ਅਸੀਂ ਉਹ ਨਹੀਂ ਕਵਾਂਗੇ, ਜਿਹੜਾ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਅਸੀਂ ਉੱਤੇ ਨਹੀਂ ਚਲੋ ਜਾਂਦੇ। ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਲੌਂਡਾ ਲਪਾੜਾ ਜੀ ਨੇ, ਮਨਸੂਰ ਸਾਹਿਬ, ਉਹ ਰੋਜ਼ ਹੀ ਜੰਗ ਲਵਾਉਂਦੇ ਨੇ, ਉਹਨਾਂ ਦੀ ਜੰਗ ਨਹੀਂ ਮੁੱਕਣ ਡਈ। ਜੰਗ ਦੇ ਵੇਲੇ ਜ਼ਰਾ ਆਵਾਮ ਨੇ, ਉਹ ਕਿਉਂਕਿ ਉਹ ਵੀ ਅਰਨਾਬ ਗੋਸਵਾਮੀ ਨੇ ਪਾਕਿਸਤਾਨ ਦੇ, ਉਹ ਵੀ ਬਸ ਇਹੀ ਚਾਹੁੰਦੇ ਸਨ ਵੀ ਇੰਡੀਆ ਨੂੰ, ਉਹ ਕਹਿੰਦਾ ਮੈਂ ਘਰ ਛੋੜ ਕੇ ਜਾਊਂਗਾ ਤੁਮ ਲੋਗੋਂ ਕਾ, ਮੈਂ ਘਰ ਛੋੜ ਕੇ ਆਊਂਗਾ। ਮਤਲਬ ਸਟੂਡੀਓ 'ਚ ਬੈਠੇ ਹੀ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਵੀ ਜਿਸ ਤਰ੍ਹਾਂ ਉਹ ਸਰਕਾਰ ਜਿਹੜੇ ਨੇ ਆਪ ਵੀ J10C ਦੇ ਵਿੱਚ ਬੈਠੇ ਨੇ। ਹੁਣ ਉਹਨਾਂ ਨੇ ਕਹਿਣਾ ਹਾਂ ਮੈਂ ਬੈਠਾ, ਮੈਂ ਮਜਾਦ ਸੀ, ਮੈਂ ਤੁਹਾਡੇ ਤਰ੍ਹਾਂ ਨਹੀਂ ਹੈ, ਮੈਂ ਮੁਹਿੱਬੇ ਵਤਨ ਹੈ, ਮੈਨੂੰ ਮੁਲਕ ਦੀ ਵਾਕਈ ਇੰਨੀ ਅੱਗ ਸੀ, ਮੈਂ ਇੱਥੇ ਬੈਠਾ ਹੀ ਮਜਾਦ ਸਾਂ, ਮੈਂ ਇੱਥੇ ਬੈਠਾ ਹੀ ਮੇਰਾ ਦਿਲ ਸੀ ਕਿ ਮੈਂ ਕਰ ਦਿਆਂ। ਉਹ ਭਾਈ ਜੀ ਕਰੋ, ਪਰ ਐਵੇਂ ਮੇਰਾ ਮਤਲਬ ਜੋ ਇੰਡੀਅਨ ਕਰ ਰਹੇ ਸਨ ਕਿ ਉਹਨਾਂ ਨੇ ਕਦੀ ਸਾਡਾ ਜਿਹੜਾ ਉਹ ਜਨਾਬ ਲਾਹੌਰ 'ਤੇ ਕਬਜ਼ਾ ਕਰ ਲਿਆ, ਅਤੇ ਕੋਈ ਜਿਹੜਾ ਕਰਾਚੀ 'ਤੇ ਕਰ ਲਿਆ, ਉਹ ਵੀ ਬੜੇ ਮੁਹਿੱਬੇ ਵਤਨ ਨੇ ਆਪਣੇ ਪਾਸੇ ਨਾ, ਉਹ ਵੀ ਕਹਿੰਦੇ ਸਨ ਕਿ ਅਸੀਂ ਬੈਠਿਆਂ ਹੀ ਹਰ ਸ਼ੈ ਤਬਾਹ ਕਰ ਦੇਣੀ ਸਟੂਡੀਓ ਦੇ ਵਿੱਚ। ਅਤੇ ਇਹ ਹੁਣ ਐਸ ਅਹਿਮਦ ਸਾਹਿਬ ਨੇ ਸਟੋਰੀ ਕੀਤੀ ਹੈ ਕਿ ਹਜੇ ਵੀ ਰੋਜ਼ ਹੀ ਜਹਾਜ਼ ਗਰਵਾ ਦਿੰਦੇ ਨੇ। ਇਹ ਸਾਡੇ ਕੋਲ ਇਹਨਾਂ ਦਾ ਇੱਕ ਥੰਬਨੇਲ ਆਇਆ ਜਿੱਥੋਂ ਸਮਝ ਆਉਂਦੀ ਕਿ ਇੰਡੀਆ ਦਾ ਇੱਕ ਪੈਸੇਂਜਰ ਪਲੇਨ ਸੀ, ਉਹ ਜ਼ਾਹਿਰ ਹੈ ਕੋਈ ਮੌਸਮ ਖਰਾਬ ਹੋਇਆ, ਉੱਤੇ ਬੱਦਲ ਸ਼ੱਦਲ, ਏਅਰ ਪੌਕਟਸ ਔਰ ਨੇਰੀ ਸ਼ੇਰੀ, ਅਤੇ ਉਹਨੂੰ ਜ਼ਾਹਿਰ ਹੈ ਰਸਤਾ ਬਦਲਣਾ ਪਿਆ ਔਰ ਪਾਕਿਸਤਾਨ ਦੀ ਹਦੂਦ ਦੇ ਵਿੱਚੋਂ ਆਇਆ। ਔਰ ਇੰਡੀਆ ਪਾਕਿਸਤਾਨ ਕਿਉਂਕਿ ਲਾਹੌਰ ਸ਼ੌਰ ਦੇ ਬਿਲਕੁਲ ਲਾਗੇ ਹੈ, ਅਤੇ ਉੱਥੇ ਫਿਰ ਜਹਾਜ਼ਾਂ ਨੂੰ ਕੀ ਪਤਾ ਲੱਗਦਾ, ਅੱਗੇ ਪਿੱਛੇ ਹੋ ਜਾਂਦੇ ਨੇ, ਥੋੜ੍ਹਾ ਜਿਹਾ ਪਤਾ ਤਾਂ ਲੱਗਦਾ ਮਤਲਬ, ਲੇਕਿਨ ਹੋਣਾ ਪੈ ਜਾਂਦਾ ਕਈ ਵਾਰੀ। ਉਹ ਪਾਕਿਸਤਾਨੀ ਏਅਰ ਸਪੇਸ 'ਚ ਆਇਆ ਅਤੇ ਪਾਕਿਸਤਾਨ ਨੇ ਅੱਗੋਂ ਆਖਿਆ ਵੀ ਬਈ ਸਾਡੀ ਏਅਰ ਸਪੇਸ 'ਚ ਨਾ, ਉਹਨਾਂ ਨੂੰ ਵਾਪਸ ਜਾਣਾ ਪਿਆ। ਵੈਸੇ ਮੇਰੇ ਖਿਆਲ ਦੇ ਵਿੱਚ ਇਹ ਨਜਾਇਜ਼ ਸੀ, ਕੰਮ ਨਹੀਂ ਸੀ ਕਹਿਣਾ ਚਾਹੀਦਾ, ਕਿਉਂਕਿ ਇਨਸਾਨੀ ਜਾਨਾਂ ਸਨ, ਉਹਨਾਂ ਨਾਲ ਨਹੀਂ ਖੇਡਣਾ ਚਾਹੀਦਾ। ਤੁਹਾਡੇ 'ਚੋਂ ਕਈਆਂ ਨੇ ਹੁਣ ਮੈਨੂੰ ਕਹਿਣਾ ਵੀ ਗਿੱਲ ਸਾਹਿਬ ਗਲਤ ਗੱਲ ਕਰ ਰਹੇ ਹੋ, ਨਾ, ਇਨਸਾਨੀਅਤ ਸਭ ਤੋਂ ਪਹਿਲੇ, ਇਹ ਮੁਲਕ ਬਣਿਆ ਹੀ ਇਨਸਾਨੀਅਤ ਦੇ ਨਾਂ 'ਤੇ, ਇਨਸਾਨੀਅਤ ਸਭ ਤੋਂ ਪਹਿਲੇ।
ਤੁਹਾਡੀ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਮੁਖਾਲਫ ਦੇ ਨਾਲ ਇਨਸਾਫ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਤੁਹਾਡੀ ਖਾਨਦਾਨੀਪਨ, ਤੁਹਾਡੇ ਵਿੱਚ ਰੱਖ ਰਖਾਓ, ਤੁਹਾਡਾ ਕਿੰਨਾ ਜ਼ਰਫ ਹੈ, ਉਹਦਾ ਪਤਾ ਹੀ ਉਦੋਂ ਲੱਗਦਾ ਹੈ ਕਿ ਤੁਹਾਡਾ ਮੁਖਾਲਫ ਜਿਹੜਾ ਹੈ ਉਹ ਜਦੋਂ ਜਿਸ ਵੇਲੇ ਉਹ ਗੁੱਡ ਥੱਲੇ ਆਉਂਦਾ ਹੈ ਤੇ ਤੁਸੀਂ ਉਹਦੇ ਨਾਲ ਕੀ ਸਲੂਕ ਕਰਦੇ ਹੋ। ਵਰਨਾ ਤੇ ਹੁਣ ਫੀਲਡ ਮਾਰਸ਼ਲ ਸਾਹਿਬ ਵੇਖ ਲਓ ਕਿ ਕਿਵੇਂ ਚੰਮਦੀਆਂ ਚਲਾ ਰਹੇ ਨੇ ਇਸ ਵੇਲੇ। ਉਹਨਾਂ ਨੂੰ ਭੁੱਲਿਆ, ਉਹਨਾਂ ਰੱਬ ਹੀ ਭੁੱਲਿਆ। ਉਹਨਾਂ ਨੇ ਇਸ ਵੇਲੇ ਜਿਹੋ ਜਿਹੇ ਸੈੱਲ ਦੇ ਵਿੱਚ ਇਮਰਾਨ ਖਾਨ ਨੂੰ ਰੱਖਿਆ, ਜਿੱਡੀ ਗਰਮੀ ਹੈ, ਜਿਹੜਾ ਉਹ ਸੈੱਲ ਹੈ ਨਿੱਕਾ ਜਿਹਾ, ਉਹ ਕੋਈ 8x6 ਦਾ ਜਾਂ 9x6 ਦਾ ਉਹ ਜਿਹੜਾ ਸੈੱਲ ਹੈ, 3 ਪਾਸੇ ਕੰਕਰੀਟ ਦੀਆਂ ਦੀਵਾਰਾਂ ਨੇ, ਚੌਥੇ ਪਾਸੇ ਇੱਕ ਦਰਵਾਜ਼ਾ ਹੈ, ਉਹਦੇ ਸਾਹਮਣੇ ਇੱਕ ਡਿਉੜੀ ਜਿਹੀ ਹੈ ਛੋਟੀ ਜਿਹੀ, ਫਿਰ ਅੱਗੇ ਦਰਵਾਜ਼ਾ ਹੈ, ਅਤੇ ਮਤਲਬ ਬੰਦਾ ਨਾ ਆਸਮਾਨ ਵੇਖ ਸਕਦਾ ਹੈ, ਨਾ ਕੋਈ ਸ਼ੈ ਉੱਥੋਂ ਨਜ਼ਰ ਆਉਂਦੀ ਹੈ। ਉੱਥੇ ਜਿੱਥੇ ਇਮਰਾਨ ਖਾਨ ਨੂੰ ਤਾੜਿਆ ਮੈਂ ਇਸ ਲਈ ਲਫ਼ਜ਼ ਕਹਾਂਗਾ ਵੀ ਉਹ ਇਨਸਾਨੀ ਤਰੀਕਾ ਨਹੀਂ ਹੈ ਜਿੱਥੇ ਰੱਖਿਆ ਹੋਇਆ। ਔਰ ਜਿੰਨੀ ਸਖਤ ਗਰਮੀ ਹੈ ਇਸ ਵੇਲੇ, ਉਸ ਸੈੱਲ ਦੇ ਵਿੱਚ 50 ਤੋਂ ਉੱਤੇ ਸੈਂਟੀਗ੍ਰੇਡ ਦਰਜਾ ਹਰਾਰਤ, ਉਸ ਸੈੱਲ ਦੇ ਵਿੱਚ ਮੈਂ ਗੱਲ ਕਰ ਰਿਹਾ। ਅਗਰ ਬਾਹਰ ਜਿਹੜਾ ਉਹ 42, 44, 41, 40 ਇਹ ਟੈਂਪਰੇਚਰ ਹੈ ਤਾਂ ਉੱਥੇ ਯਕੀਨ ਕਰੋ ਕਿ ਉੱਥੇ ਅੰਦਰ, ਮੈਂ ਉਸ ਸੈੱਲ ਦੇ ਵਿੱਚ ਰਿਹਾ, ਮੈਂ ਇਸ ਲਈ ਤੁਹਾਨੂੰ ਦੱਸ ਰਿਹਾ। ਉਹ ਇਮਰਾਨ ਖਾਨ ਦਾ ਹੌਸਲਾ ਹੈ ਵੀ ਉਹ ਜੇਲ੍ਹ ਕੱਟਣ ਡਿਆ ਨਾ ਮਹੀਨਿਆਂ ਦੇ ਵਿੱਚ ਹੈ। ਨਵਾਜ਼ ਸ਼ਰੀਫ, ਮਰੀਮ ਨਵਾਜ਼ ਤੇ ਚਲੋ ਫਿਰ ਵੀ ਚਲੋ ਭੈਣ ਸਾਡੀ ਹੈ, ਖਾਤੂਨ ਹੈ, ਮੈਂ ਕਦੇ ਵੀ ਨਹੀਂ ਚਾਹਾਂਗਾ ਵੀ ਉਹਦੇ ਨਾਲ ਇਹੋ ਜਿਹਾ ਸਲੂਕ ਕਰੋ। ਹੁਣ ਤੁਹਾਡੇ 'ਚੋਂ ਕਈਆਂ ਨੇ ਕਹਿਣਾ ਵੀ ਗਿੱਲ ਸਾਹਿਬ ਬੜੇ ਗੱਦਾਰ ਜੇ ਤੁਸੀਂ, ਕਰੋ ਉਹਨਾਂ ਨਾਲ, ਉਹ ਭਾਈ ਖਾਤੂਨ ਹੈ, ਦੁਸ਼ਮਣ ਦੀ ਵੀ ਖਾਤੂਨ ਹੋਵੇ ਉਹਦਾ ਵੀ ਕੋਈ ਨਾ ਕੋਈ ਇਹਤਰਾਮ ਤਾਂ ਕਰਨਾ ਪੈਣਾ ਹੈ ਨਾ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਵਰਗੇ ਅਸੀਂ ਹੋ ਜਾਈਏ ਤਾਂ ਫਿਰ ਇਹਨਾਂ 'ਚ ਸਾਡੇ 'ਚ ਫਰਕ ਕੀ ਹੈ। ਲੇਕਿਨ ਕਹਿਣ ਦਾ ਮਕਸਦ ਮੇਰਾ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਉੱਥੇ ਘੰਟਾ ਨਾ ਕੱਢਣ, ਘੰਟੇ 'ਚ ਡੀਲ ਕਰ ਲੈਣ। ਉਹ ਇਮਰਾਨ ਖਾਨ ਦੀ ਜੁਰਤ ਹੈ ਔਰ ਦਲੇਰੀ ਹੈ, ਬਹਾਦਰੀ ਹੈ, ਕਮਿਟਮੈਂਟ ਹੈ, ਅਤੇ ਸਾਨੂੰ ਵੀ ਫਿਰ ਉਹਦਾ ਉਸੇ ਤਰੀਕੇ ਦੇ ਨਾਲ ਖਲੋਣਾ ਚਾਹੀਦਾ। ਸਾਨੂੰ ਵੀ ਖਾਨ ਸਾਹਿਬ ਦੇ ਨਾਲ ਸੋਚਣਾ ਚਾਹੀਦਾ ਹੈ ਕਿ ਸਭ ਕੁਝ ਕੀ ਹੋ ਰਿਹਾ ਹੈ। ਲੇਕਿਨ ਚਲੋ ਵਾਪਸ ਆਉਣੇ, ਜਿਹੜੀ ਗੱਲ ਅਸੀਂ ਕਰ ਰਹੇ ਸਾਂ ਕਿ ਉਹ ਇੰਡੀਆ ਦੇ ਜਹਾਜ਼ ਨੂੰ ਸਪੇਸ ਦੇਣੀ ਚਾਹੀਦੀ ਸੀ, ਲੇਕਿਨ ਇਹਨਾਂ ਨਹੀਂ ਦਿੱਤੀ ਅਤੇ ਉਹਨੂੰ ਵਾਪਸ ਜਾਣਾ ਪਿਆ। ਉਹ ਫਿਰ ਲੋਕਾਂ ਨੂੰ ਸੱਟਾਂ ਵੱਟਾਂ ਲੱਗੀਆਂ, ਉਹ ਵੈਸੇ ਵੀ ਲੱਗਣੀਆਂ ਸਨ, ਸ਼ਾਇਦ 에ਅਰ ਪਾਕਟਸ ਦੇ ਵਿੱਚ ਗਿਆ ਸੀ। ਉਹਨਾਂ ਨੇ ਖੈਰ ਫਿਰ ਹੰਗਾਮੀ ਤੌਰ 'ਤੇ ਜਹਾਜ਼ ਨੂੰ ਉਤਾਰਿਆ। ਉਹ ਜਿਹੜਾ ਜਹਾਜ਼ ਆਇਆ ਨਾ, ਪੈਸੇਂਜਰ ਜਹਾਜ਼, ਉਹਦਾ ਵੀ ਉਹਨਾਂ ਨੇ, मंसूर साहब ने इंडिया के एक जहाज़ में पाकिस्तान के अंदर दाखिल होने की कोशिश की। वो हैडलाइन इस तरह लाई, हैडलाइनां बड़ियां झूठियां बेचते हैं सारे। इन्हां दा मतलब हुंदा भी तुसीं इन्हां नूं वेखो, हैडलाइन इहो जी छिकदे ने ना उत्ते कि ਉਹ ਤੁਹਾਨੂੰ ਲੱਗਦਾ ਪਤਾ ਨਹੀਂ ਕੀ ਹੋ ਗਿਆ। ਉਹ ਹੈਡਲਾਈਨ ਇਹੋ ਜਿਹੀ ਲਾਈ ਸੀ ਇਹਨਾਂ ਨੇ ਕਿ ਜ਼ਰਾ ਬੰਦੇ ਅਟਰੈਕਟ ਹੋਣ ਵੀ ਫੇਰ ਯਾਦ ਆ ਗਿਆ। ਤੇ ਉਹ ਐਸ ਅਹਿਮਦ ਸਾਹਿਬ ਕਹਿੰਦੇ ਨੇ ਵੀ ਇਹ ਜੰਗ ਲੱਗਣੋਂ ਨਹੀਂ ਹਟਾਉਂਦਾ, ਇਹ ਨਹੀਂ ਇਹ ਕਾਕਾ ਹਟਾ ਸਕਦਾ ਜੰਗ ਲਾਉਣ ਤੋਂ, ਸਾਡਾ ਅਰਨਾਬ ਗੋਸਵਾਮੀ ਹੈ। ਉਹ ਜਿਸ ਤਰ੍ਹਾਂ ਉਹਨਾਂ ਦੇ ਨਹੀਂ ਉਸ ਤਰ੍ਹਾਂ ਸਾਡੇ ਕੋਲ ਵੀ ਆਏ ਨੇ। ਅੱਲਾ ਕਰੇ ਇਹਨਾਂ ਸਾਰਿਆਂ ਨੂੰ ਅਕਲ ਆਵੇ ਵੀ ਜੰਗਾਂ ਕਿਸੇ ਲਈ ਵੀ ਚੰਗੀਆਂ ਨਹੀਂ, ਏਡਾ ਜਿੰਗੋਇਜ਼ਮ ਨਹੀਂ ਵੇਚਦੇ, ਲੋਕਾਂ ਨੂੰ ਜ਼ਰਾ ਥੱਲੇ ਰਹਿਣ ਦਿੰਦੇ। ਲੇਕਿਨ ਕਿਉਂਕਿ ਜਨਰਲ ਸਾਹਿਬਾਨ ਨੂੰ ਇਹ ਜਿਹੜੀਆਂ ਜੰਗਾਂ ਵਾਲੀਆਂ ਗੱਲਾਂ ਨੇ ਪਸੰਦ ਆਉਂਦੀਆਂ ਨੇ, ਉਹ ਜੰਗ ਦਾ ਮਾਹੌਲ ਬਣਾਈ ਰੱਖਣਾ ਚਾਹੁੰਦੇ ਨੇ, ਇਸ ਲਈ ਇਹ ਵੀ ਜਿਹੜੇ ਨੇ ਨਾਲ ਨਾਲ ਉਸੇ ਕੰਮ ਨੂੰ ਤੁਰੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਇਤਜ਼ਾਜ਼ ਅਹਿਸਨ ਸਾਹਿਬ ਨੇ ਕਿਹਾ ਕਿ ਜਿਹੜੇ ਸ਼ਰੀਫ ਬਰਾਦਰਾਨ ਨੇ ਉਹ ਇਮਰਾਨ ਖਾਨ ਕੋਲ ਜੇਲ੍ਹ 'ਚ ਬੈਠੇ ਇਮਰਾਨ ਖਾਨ ਕੋਲੋਂ ਵੀ ਡਰਦੇ ਨੇ। ਉਹਨਾਂ ਨੂੰ ਫਿਕਰ ਇਹੀ ਹੈ ਵੀ ਜੇ ਇਮਰਾਨ ਖਾਨ ਬਾਹਰ ਆ ਗਿਆ ਤਾਂ ਸਾਡੀ ਖੈਰ ਨਹੀਂ। ਜ਼ਾਹਿਰ ਹੈ ਚੋਰੀ ਜੋ ਕੀਤੀ ਹੈ ਇਸ ਲਈ ਫਿਕਰ ਹੈ। ਜਿਹੜਾ ਸੱਚਾ ਬੰਦਾ ਵੇਖ ਲਓ, ਇਮਰਾਨ ਖਾਨ ਜੇਲ੍ਹ ਦੇ ਵਿੱਚ ਵੀ ਕੋਈ ਨਹੀਂ ਡਰਦਾ। ਉਹ ਆਉਂਦੇ ਨੇ ਕਿ ਫੀਲਡ ਮਾਰਸ਼ਲ ਸਾਹਿਬ ਤੁਹਾਡੇ ਨਾਲ ਮੈਂ ਇਸ ਤਰ੍ਹਾਂ ਡੀਲ ਨਹੀਂ ਕਰਨੀ, ਮੈਂ ਜਿਹੜੀ ਹੈ ਨਾ ਅਸੂਲਾਂ ਦੇ ਉੱਤੇ ਗੱਲ ਕਰਨੀ ਹੈ, ਖੁੱਲ੍ਹ ਕੇ ਆਵਾਮ ਦੇ ਸਾਹਮਣੇ ਕਰਨ ਨੂੰ ਦਿਲ ਜੇ ਤੇ ਆ ਜਾਓ। ਇਸ ਤਰੀਕੇ ਨਾਲ ਮੈਂ ਲੁਕ ਛੁਪ ਕੇ ਕੋਈ ਡੀਲ ਜਿਹੜੀ ਉਹ ਨਹੀਂ ਕਰਨੀ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।